ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਪੰਜਾਬ ਦੇ ਵਿੱਚ ਸਭ ਤੋਂ ਚਰਚਿਤ ਮਾਮਲੇ ਤੋਂ ਦੋ ਮਾਮਲੇ ਰਹੇ ਨੇ। ਮੁੱਖ ਮੰਤਰੀ ਸਾਹਿਬ ਦੀ ਪੇਸ਼ੀ ਗੱਲ ਉਹਦੀ ਵੀ ਕਰਾਂਗੇ, ਪਰ ਲਾਪਤਾ ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ, ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਬਹੁਤ ਹੁੱਬ ਕੇ ਸਟੇਟਮੈਂਟ ਦਿੱਤੀ ਸੀ ਤੇ ਬਹੁਤ ਧੜੱਲੇ ਦੇ ਨਾਲ ਤੇ ਮਾਘੀ ਮੇਲੇ ਤੇ ਦਿੱਤੀ ਸੀ, ਜਿਵੇਂ ਆਪਾਂ ਜ਼ਿਕਰ ਵੀ ਕੀਤਾ ਸੀਗਾ। ਪਰ ਕਹਿੰਦੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਾ ਝੂਠ ਫੜਿਆ ਗਿਆ ਜੀ। ਬਿਲਕੁਲ ਜੀ, ਕਹਿ ਸਕਦੇ ਹਾਂ ਕਿ ਕੀ ਮੁੱਖ ਮੰਤਰੀ ਦਾ ਝੂਠ ਫੜਿਆ ਗਿਆ। ਮੁੱਖ ਮੰਤਰੀ ਨੂੰ ਸਪਸ਼ਟੀਕਰਨ ਦੇਣਾ ਪਏਗਾ ਜਾਂ ਮੁੱਖ ਮੰਤਰੀ ਇਸ ਮਸਲੇ ਤੋਂ ਕਿਨਾਰਾ ਕਰਨਗੇ, ਇਸ ਲਈ ਕਿ ਜਿਹੜੀ ਉੱਥੇ ਸੰਸਥਾ ਸੇਵਾ ਨਿਭਾ ਰਹੀ ਹੈ ਮੰਗੇ ਖੇਤਰ ਦੇ ਉਸ ਡੇਰਾਨੂਮਾ ਗੁਰੂ ਘਰ ਦਾ ਜਿਹੜਾ ਰਾਜਾ ਨਾਭ ਕਮਲ ਸਾਹਿਬ, ਉਹ ਜਿਹੜਾ ਟਰਸਟ ਬਣਿਆ ਹੋਇਆ ਜੀ, ਉਸ ਟਰਸਟ ਦੇ ਟਰਸਟੀ, ਉਸ ਗੁਰੂ ਘਰ ਦੇ ਸੇਵਾਦਾਰ, ਉੱਥੋਂ ਦੀ ਪ੍ਰਬੰਧਕੀ ਟੀਮ, ਵੱਡੀ ਗਿਣਤੀ ਸ਼ਰਧਾਲੂ ਇਕੱਤਰ ਹੁੰਦੇ ਨੇ, ਇੱਕ ਵਿਸਥਾਰਤ ਲੰਬੀ ਪ੍ਰੈਸ ਕਾਨਫਰੰਸ ਕਰਦੇ ਨੇ। ਠੀਕ ਹੈ ਜੀ। ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਮੁੱਖ ਮੰਤਰੀ ਦੇ ਦਾਅਵਿਆਂ ਦੀ ਹਵਾ ਕੱਢਦੇ ਨਜ਼ਰ ਆਉਂਦੇ ਨੇ ਜੀ। ਬਿਲਕੁਲ ਤੁਸੀਂ ਦਰੁਸਤ ਫਰਮਾਇਆ ਪ੍ਰਵੀਨ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜੀ ਮਾਘੀ ਮੇਲੇ ਤੇ ਸਿਆਸੀ ਕਾਨਫਰੰਸ ਸੀਗੀ, ਉਹਨਾਂ ਸਾਰਿਆਂ ਤੇ ਪਾਣੀ ਫੇਰਤਾ ਸੀ ਇੱਕ ਸਿਰਫ ਸੁਨੇਹਾ ਪੜ੍ਹ ਕੇ। ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਰਹਿ ਗਈਆਂ ਸੀ ਕਿ ਕਿਹਦੀ ਰੈਲੀ 'ਚ ਭੀੜ ਆਈ, ਕਿਹਦੀ ਨਹੀਂ ਆਈ, ਕਿਹਦਾ ਘੱਟ ਵੱਧ ਸੀ, ਕਿਹਦਾ ਘੱਟ ਵੱਧ ਸੀ, ਕਿਹਦਾ ਘੱਟ ਸੀ, ਕਿਹਦੇ ਕੋਲ ਕਿੰਨੇ ਲੀਡਰ ਆਏ, ਨਹੀਂ ਆਏ, ਕਿਹਨੇ ਕੀ ਕਿਹਾ, ਸਾਰੀਆਂ ਗੱਲਾਂ ਮਿੱਟੀ ਹੋ ਗਈਆਂ ਜਦੋਂ ਮੁੱਖ ਮੰਤਰੀ ਨੇ ਇੱਕ ਸੁਨੇਹਾ ਪੜ੍ਹਤਾ ਕਿ ਮੇਰੇ ਕੋਲ ਹੁਣੇ ਸੁਨੇਹਾ ਆਇਆ ਕਿ ਲਓ ਜੀ, ਸਾਨੂੰ 169 ਲਾਪਤਾ ਪਾਵਨ ਸਰੂਪ ਮਿਲ ਗਏ, ਅਸੀਂ ਥੋੜਾ ਕੁਛ ਕਰਨਾ ਜੀ, ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਨੂੰ ਸਪੁਰਦ ਕਰ ਦੇਣੇ ਆ ਤੇ ਆਪਾਂ ਤਾਂ ਆਪਣੀ ਜ਼ਿੰਮੇਵਾਰੀ ਨਿਭਾ ਦੇਣੀ ਆ ਜੀ, ਲਓ ਜੀ ਸਾਨੂੰ ਲੱਭ ਗਏ। ਠੀਕ ਹੈ। ਤੇ ਉਸ ਦਾਅਵੇ ਤੇ ਮਤਲਬ ਸਾਰੇ ਪੰਜਾਬ ਦੀਆਂ ਨਜ਼ਰਾਂ ਗੱਡ ਗਈਆਂ ਕਿ ਕੀ 15 ਜਨਵਰੀ ਨੂੰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਪੇਸ਼ ਹੋਣਾ, ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਣੇ ਹੱਕ 'ਚ ਇੱਕ ਮਾਹੌਲ ਬਣਾ ਕੇ ਜਾ ਰਹੇ ਨੇ ਕਿ ਮੈਂ ਤਾਂ ਸੇਵਾਦਾਰ, ਦੇਖੋ ਕੱਚਾ ਸਾਬਤ ਹੋ ਗਿਆ। ਸਹੀ ਹੈ। ਇਸ ਤੋਂ ਪਹਿਲਾਂ ਕਿ ਇਹ ਸਾਰਾ ਕੁਝ ਉੱਭਰਦਾ, ਉਹਨਾਂ ਨੇ ਮੁੱਖ ਮੰਤਰੀ ਦੀ ਪੇਸ਼ੀ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਕਰਤੀ ਟਰਸਟੀਆਂ ਨੇ, ਉੱਥੇ ਵਾਲਿਆਂ ਨੇ। ਠੀਕ ਹੈ ਜੀ। ਮੈਂ ਵਿਸਤਾਰਤ ਉਹ ਪ੍ਰੈਸ ਕਾਨਫਰੰਸ ਪੂਰੀ ਸੁਣੀ ਪ੍ਰਵੀਨ ਜੀ। ਜੀ। ਉਹਦੇ ਵਿੱਚ ਕਿਤੇ ਵੀ ਉਹਨਾਂ ਕੋਲ ਹਲਕੇ ਸ਼ਬਦ ਨਹੀਂ ਸੀ, ਕਿਤੇ ਵੀ ਉਹ ਧਮਕਾਉਂਦੇ ਨਜ਼ਰ ਨਹੀਂ ਆਏ, ਕਿਤੇ ਵੀ ਉਹਨਾਂ ਨੇ ਟਕਰਾਅ ਵਾਲੀ ਭਾਸ਼ਾ ਨਹੀਂ ਵਰਤੀ, ਕਿਤੇ ਵੀ ਉਹਨਾਂ ਨੇ ਲੇਲੜੀਆਂ ਕੱਢਣ ਵਾਲੀ ਭਾਸ਼ਾ ਨਹੀਂ ਵਰਤੀ। ਉਹਨਾਂ ਨੇ ਬੜੇ ਤਰਕ ਆਧਾਰਿਤ ਆਪਣੀ ਗੱਲ ਰੱਖਦਿਆਂ ਕਿਹਾ ਕਿ ਇਹ ਸਥਾਨ ਉਹੇ ਜਿਹਾ ਡੇਰਾਬਾਦ ਵਾਲਾ ਸਥਾਨ ਨਹੀਂ ਹੈ ਜਿੱਥੇ ਪੁੱਛਿਆ ਦਿੱਤੀ ਜਾਂਦੀ ਹੋਵੇ, ਜਿੱਥੇ ਬੰਦਿਆਂ ਨੂੰ ਗੱਦੀਆਂ ਦਿੱਤੀਆਂ ਜਾਂਦੀਆਂ ਹੋਣ, ਉਵੇਂ ਨਹੀਂ ਹੈ ਜੀ। ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਚੱਲਣ ਵਾਲਾ ਸਥਾਨ ਹੈ। ਹੁਣ ਇਹ ਜਾਂਚ ਦਾ ਵਿਸ਼ਾ ਸ਼੍ਰੋਮਣੀ ਕਮੇਟੀ ਦੇ ਖੇਤਰ ਦਾ ਵੀ ਹੈ ਜੀ। ਇਹ ਉਹਨੇ ਦੇਖਣਾ, ਅਗਲਿਆਂ ਨੇ ਜੋ ਦਾਅਵਾ ਕੀਤਾ ਆਪਾਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਉਹ ਕਹਿੰਦੇ ਕਿ ਸਾਡੇ ਕੋਲ ਬਿਲਕੁਲ 169 ਪਾਵਨ ਸਰੂਪ ਨੇ, ਔਰ ਇਹ ਜਾਣਕਾਰੀ ਜੇ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਕਿ ਉੱਥੇ 169 ਸਰੂਪ ਬਰਾਮਦ ਹੋਏ ਨੇ, ਕਿੱਥੋਂ ਮਿਲੀ ਹੈ ਜੀ ਮੁੱਖ ਮੰਤਰੀ ਸਾਹਿਬ, ਇਹ ਤਾਂ ਦੱਸ ਦੇਣ ਜੀ। ਉਹ ਕਹਿੰਦੇ ਸਿੱਟ ਸਾਡੇ ਕੋਲ ਲਗਾਤਾਰ ਆਈ, ਅਸੀਂ ਲਗਾਤਾਰ ਉਹਨਾਂ ਨੂੰ ਰਿਕਾਰਡ ਦਿੱਤਾ, ਲਗਾਤਾਰ ਇੱਥੇ ਬੈਠ ਕੇ ਉਹ ਗੱਲ ਕਰਦੇ ਰਹੇ, ਸਾਡੇ ਨਾਲ ਵਿਚਾਰ ਵਿਮਰਸ਼ ਕਰਦੇ ਰਹੇ, ਇੱਥੇ ਮੰਨ ਕੇ ਗਏ ਕਿ ਹਾਂ ਤੁਹਾਡਾ ਕੋਈ ਅਜਿਹਾ ਮਾਮਲਾ ਨਹੀਂ ਹੈ ਤਾਂ ਬਿਲਕੁਲ ਸਹੀ ਹੈ ਜੀ। ਜੀ। ਕਹਿੰਦੇ ਜੇ ਇੱਥੇ ਭਾਸ਼ਾ ਸੀ ਫਿਰ ਮੁੱਖ ਮੰਤਰੀ ਦੇ ਸਨੇਹ 'ਚ ਜਾ ਕੇ ਉਹ ਭਾਸ਼ਾ ਕਿਉਂ ਬਦਲੀ, ਇਹ ਸਿੱਟ ਜਵਾਬ ਦੇਵੇ। ਜੇ ਸਿੱਟ ਦੀ ਰਿਪੋਰਟ ਸਹੀ ਸੀ ਫਿਰ ਮੁੱਖ ਮੰਤਰੀ ਨੇ ਗਲਤ ਰਿਪੋਰਟ ਕਿਉਂ ਪੇਸ਼ ਕੀਤੀ ਹੈ, ਮੁੱਖ ਮੰਤਰੀ ਜਵਾਬ ਦੇਵੇ। ਉਹ ਕਹਿੰਦੇ 169 ਪਾਵਨ ਸਰੂਪ ਸਾਡੇ ਕੋਲ ਹਨ, ਉਹਨਾਂ ਚੋਂ 79 ਸਰੂਪ ਉਹ ਨੇ ਜੋ ਬਹੁਤ ਪੁਰਾਤਨ ਨੇ, ਪਹਿਲਾਂ ਦੇ ਨੇ। 62 ਸਰੂਪ ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਵਾਲੇ ਨੇ। ਤੇ ਜਿਹੜੇ 30 ਦੀ ਗੱਲ ਮੁੱਖ ਮੰਤਰੀ ਸਾਹਿਬ ਕਰਦੇ ਆ ਨਾ ਕਿ 139 ਦਾ ਕੋਈ ਹਿਸਾਬ ਕਿਤਾਬ ਨਹੀਂ ਮਿਲਿਆ ਜੀ, 30 ਨੇ ਜੀ ਉਹ ਵੀ ਨਾਲ ਦੇ ਪਿੰਡਾਂ ਦੇ ਨੇ। ਉਹ ਕਹਿੰਦੇ ਚੈੱਕ ਕਰੋ ਜਾ ਕੇ ਗੋਬਿੰਦਵਾਲ ਸਾਹਿਬ, ਅਸੀਂ ਆਪਣੇ ਪੁਰਾਤਨ ਬਜ਼ੁਰਗ ਹੋਏ ਸਰੂਪਾਂ ਨੂੰ ਉੱਥੇ ਅੰਗੀਠਾ ਸਾਹਿਬ ਲੈ ਕੇ ਗਏ ਗੋਬਿੰਦਵਾਲ ਸਾਹਿਬ, ਸਿੱਖ ਮਰਿਆਦਾ ਅਨੁਸਾਰ ਉਹਨਾਂ ਦਾ ਅੰਤਮ ਜੋ ਸੰਸਕਾਰ ਦੀ ਪ੍ਰਕਿਰਿਆ ਜੋ ਹੁੰਦੀ ਹੈ ਉਸ ਤਰੀਕਾਕਾਰ ਨਾਲ ਉਹਨਾਂ ਦੀ ਸਾਂਭ ਸੰਭਾਲ ਹੋਈ ਜੀ। ਜੀ। ਉਹ ਰਿਕਾਰਡ ਲੈ ਕੇ ਅਸੀਂ SGPC ਕੋਲ ਗਏ, ਉਹਦੇ ਬਦਲੇ ਅਸੀਂ 30 ਸਰੂਪ ਹੋਰ ਮੰਗੇ ਜੀ, ਸਾਨੂੰ 20 ਉਪਲਬਧ ਹੋਏ। ਪਰ ਸਾਡੇ ਨਾਲ ਦੇ ਖੇਤਰ ਦੇ ਪਿੰਡਾਂ ਦੀਆਂ ਸੰਸਥਾਵਾਂ ਦੇ ਨਾਂ ਦੱਸ ਕੇ ਦੱਸਿਆ ਕਿ 10 ਸਰੂਪ ਇਹਨਾਂ ਨੂੰ ਮਿਲੇ, ਇਹਨਾਂ ਦੇ ਨਾਮ ਤੇ ਜਾਰੀ ਹੋਏ ਜੀ। ਉਹਨਾਂ ਨੇ ਸੇਵਾ ਸੰਭਾਲ ਸਹੀ ਹੋਵੇ ਇਸ ਲਈ ਸਾਨੂੰ ਦਿੱਤੇ। SGPC ਤੋਂ 20 ਸਰੂਪ ਲੈਣ ਦਾ ਵੀ ਸਾਡੇ ਕੋਲ ਰਿਕਾਰਡ ਹੈ।
10 ਸਰੂਪ ਉਹਨਾਂ ਕੋ ਨੇ ਜਿਹੜੇ ਲਏ ਉੱਥੇ, ਉਹਨਾਂ ਕੋਲ ਰਿਕਾਰਡ ਹੈ, ਪਰ ਉਹਨਾਂ ਤੋਂ ਸਾਡੇ ਕੋਲ ਆਉਣ ਦਾ ਸਾਡੇ ਕੋਲ ਰਿਕਾਰਡ ਹੈ ਜੀ। ਤੇ ਇਸ ਲਈ ਕਹਿੰਦੇ ਐਸਜੀਪੀਸੀ ਨਾਲ ਜਾ ਕੇ ਮਿਲਾਨ ਕਰ ਲਓ। ਉਹ ਕਹਿੰਦੇ ਬਿਲਕੁਲ 2014-15 ਦੇ ਪ੍ਰਿੰਟਿੰਗ ਦੇ ਦੌਰ ਦੇ ਹੀ ਇਹ 30 ਸਰੂਪ ਨੇ ਜੀ, ਪਰ ਸਾਡੇ ਰਿਕਾਰਡ 'ਚ ਚੜੇ ਹੋਏ ਸਰੂਪ ਨੇ। ਤੇ ਐਸਜੀਪੀਸੀ 'ਚ ਜਾ ਕੇ ਮਿਲਾਨ ਕਰੋ ਕਿ ਉਹਨਾਂ ਦੇ ਰਿਕਾਰਡ 'ਚ ਕੀ ਬੋਲਦਾ। ਅਸੀਂ ਏਦਾਂ ਰਸੀਦ ਲੈ ਕੇ ਭੇਟਾ ਦੇ ਕੇ ਇੱਕ ਨੰਬਰ 'ਚ ਲੈ ਕੇ ਆਏ ਆ। ਸਹੀ ਹੈ। ਤੋ ਇਸ ਤਰੀਕੇ ਕਾਰਨ ਉਹਨਾਂ ਨੇ ਜਦੋਂ ਹੁਣ ਆਪਣਾ ਪੱਖ ਰੱਖਿਆ, ਹੁਣ ਮੁੱਖ ਮੰਤਰੀ ਸਾਹਿਬ ਦੱਸਣ ਕਿ ਤੇ ਝੂਠ ਬੋਲੇ ਨੇ ਕਿ ਸੱਚ ਬੋਲੇ ਨੇ ਜੀ। ਦੂਜਾ ਗੱਲ, ਉਹ ਕਹਿੰਦੇ ਵੀ ਜਦੋਂ ਰਿਕਾਰਡ ਅਸੀਂ ਦਿੱਤਾ ਸਿੱਟ ਨੂੰ, ਤੇ ਜੇ ਅਸੀਂ ਸਿੱਟ ਨਾਲ ਸਹਿਯੋਗ ਨਾ ਕਰਦੇ, ਸਾਡੇ ਮਨ 'ਚ ਕੋਈ ਖੋਟ ਹੁੰਦੀ, ਸਾਨੂੰ ਕੋਈ ਓਹਲਾ ਹੁੰਦਾ, ਕੋਈ ਡਰ ਹੁੰਦਾ, ਅਸੀਂ ਸਿੱਟ ਨਾਲ ਸੰਪਰਕ ਨਾ ਕਰਦੇ ਤਾਂ ਵੜਨ ਨਾ ਦਿੰਦੇ, ਅਸੀਂ ਉਹਨੇ ਕੱਟ ਕਰ ਲੈਂਦੇ। ਪਰ ਜਿਵੇਂ ਮੁੱਖ ਮੰਤਰੀ ਨੇ ਕਹਿੰਦੇ ਸਾਨੂੰ ਕਟਹਿਰੇ 'ਚ ਖੜਾ ਕੀਤਾ, ਉਹ ਤਾਂ ਸਾਨੂੰ ਦੋਖੀ ਬਣਾ ਰਿਹਾ ਸੀ ਕੌਮ ਦਾ। ਉਹ ਤਾਂ ਇੰਜ ਸੀ ਕਿ ਜਿਵੇਂ ਇੱਥੇ ਅਸੀਂ ਲੁਕੋ ਕੇ ਰੱਖ ਲਏ ਗੁਰੂ ਗ੍ਰੰਥ ਸਾਹਿਬ। ਉਹ ਕਹਿੰਦੇ ਪ੍ਰਕਾਸ਼ ਹੋਏ ਨੇ, ਪਾਠ ਚੱਲਦਾ ਹੈ, ਕੋਈ ਅਦਬ ਵਾਲਾ ਮਸਲਾ ਨਹੀਂ, ਕੋਈ ਬੇਅਦਬੀ ਵਾਲਾ ਪਹਿਲੂ ਨਹੀਂਗਾ, ਫਿਰ ਸਾਡੇ ਤੇ ਦੋਸ਼ ਕਿਉਂ ਜੀ। ਤੇ ਰਿਕਾਰਡ ਸਾਡੇ ਚੈੱਕ ਕਰਾਤੇ ਅਸੀਂ। ਹੁਣ ਰਿਕਾਰਡ ਤੁਸੀਂ ਚੈੱਕ ਕਰਨਾ ਕਹਿੰਦੇ ਜਾ ਕੇ ਸ਼੍ਰੋਮਣੀ ਕਮੇਟੀ ਦਾ ਕਰ ਲਓ ਜੀ। ਜੀ ਹੁਣ ਸਵਾਲ ਇਹ ਖੜਾ ਹੈ ਕਿ ਮੁੱਖ ਮੰਤਰੀ ਸਾਹਿਬ ਕਾਹਲ ਕਰ ਗਏ। ਆਪਾਂ ਕੱਲੇ ਗੱਲ ਕਰ ਰਹੇ ਸੀ ਕਿ ਸਿੱਟ ਦੀ ਚੱਲਦੀ ਜਾਂਚ ਦੇ ਵਿੱਚ ਇੰਜ ਖੁਲਾਸਾ ਕਰਨਾ ਕਿੰਨਾ ਕੁ ਵਾਜਬ ਹੈ। ਸਿੱਟ ਆਪਣੇ ਚਲਾਨ ਦੇ ਰੂਪ 'ਚ ਅਦਾਲਤ ਜਾਂਦੀ, ਉੱਥੇ ਰਿਕਾਰਡ ਦਿੰਦੀ, ਉਹ ਤੋਂ ਬਾਅਦ ਸਾਹਮਣੇ ਆਉਂਦਾ, ਮੀਡੀਆ ਵੀ ਚਰਚਾ ਕਰਦਾ, ਤੁਸੀਂ ਵੀ ਕਰਦੇ, ਉਹ ਵੀ ਬੋਲਦੇ, ਫਿਰ ਤਾਂ ਗੱਲ ਸਮਝ ਆਉਂਦੀ ਕੁਝ। ਜੀ ਜੀ ਸਹੀ ਹੈ। ਪਰ ਤੁਹਾਨੂੰ ਲੱਗਿਆ ਕਿ ਮਾਘੀ ਮੇਲਾ ਵੱਡਾ ਇਕੱਠ ਹੈ, 2027 ਦਾ ਇੱਥੋਂ ਹੀ ਚੋਣ ਬਿਗਲ ਵੱਜਣਾ ਹੈ, ਇੱਥੋਂ ਹੀ ਨਗਾੜਾ ਵਜਾਉਣਾ ਚੋਣ ਦਾ, ਤੇ ਇੱਥੋਂ ਹੀ ਪੰਥਕ ਵੋਟ ਇਕੱਠੀ ਕਰਦਾ ਇਯਾ ਕਰ ਲਈ, ਕਿਉਂਕਿ ਉਹਨੇ ਧਾਰਮਿਕ ਬਿਰਤੀ ਨਾਲ ਲੋਕ ਆਏ ਹੁੰਦੇ ਨੇ, ਉਸ ਭਾਵਨਾ ਨਾਲ ਤੁਸੀਂ ਖੇਡ ਕੀਤੀ। ਪਰ ਮਾਮਲਾ ਇਹ ਤੋਂ ਅਗਾਂਹ ਇੱਕ ਹੋਰ ਨਵੇਂ ਤਰੀਕੇ ਨਾਲ ਵਿਗੜ ਗਿਆ ਪ੍ਰਵੀਨ ਜੀ। ਜੀ ਜੀ। ਇਹ ਇਲਾਕਾ ਬੰਗੇ ਦਾ ਇਹ ਖੇਤਰ ਡਾਕਟਰ ਸੁਖੀ ਦੇ ਇਲਾਕੇ 'ਚ ਆਉਂਦਾ। ਠੀਕ ਹੈ। ਡਾਕਟਰ ਸੁਖੀ ਨੂੰ ਹੁਣ ਲੋਕ ਘੇਰ ਰਹੇ ਨੇ ਉੱਥੇ। ਉਹਨਾਂ ਨੇ ਤਾਂ ਆ ਕੇ ਸਫਾਈ ਵੀ ਦੱਸੋ ਜੀ, ਅਸੀਂ ਤਾਂ ਵੋਟਾਂ ਪਾਈਆਂ ਤੁਹਾਨੂੰ ਅਕਾਲੀਆਂ ਦੇ ਨਾਂ ਤੇ, ਅਸੀਂ ਜਿਤਾਇਆ ਤੁਹਾਨੂੰ ਆਪਣੇ ਇਸ ਖਿੱਤੇ ਦੇ ਨਾਂ ਤੇ, ਤੇ ਤੁਸੀਂ ਜਿਨ੍ਹਾਂ ਦੀ ਝੋਲੀ ਪਏ ਹੋ ਸਾਡੇ ਨਾਲ ਆਹ ਕੁਛ ਕਰ ਰਹੇ ਨੇ। ਸਹੀ। ਕਿਉਂਕਿ ਉੱਥੋਂ ਦੀ ਲੋਕਲ ਸੰਗਤ ਜੁੜੀ ਹੈ ਫਿਰ ਉਸ ਸਥਾਨ ਨਾਲ। ਉਹ ਕਹਿੰਦੇ ਤਾਂ ਗੁਰੂ ਦੀ ਕਿਰਪਾ ਹੋਗੀ, ਨਹੀਂ ਤਾਂ ਇੱਥੇ ਖੂਨ ਖਰਾਬਾ ਕਰਾਤਾ ਸੀ ਮੁੱਖ ਮੰਤਰੀ ਦੇ ਇਹੋ ਜਿਹੇ ਬੋਲਣ ਨੇ। ਤਾਂ ਕੋਈ ਵੀ ਆ ਕੇ ਸਾਨੂੰ ਗੱਲ ਘੇਰ ਲੈਂਦਾ। ਇਹ ਤਾਂ ਪ੍ਰਮਾਤਮਾ ਦੀ ਕਿਰਪਾ ਹੈ ਕਿ ਸਭ ਨੂੰ ਸਮਝ ਆਇਆ ਕਿ ਹਾਂ ਏਦਾਂ ਨਹੀਂ ਹੋ ਸਕਦਾ, ਜਾਂ ਇਹ ਸੰਸਥਾ ਬਾਰੇ ਜਾਣਦੇ ਆ, ਕਿਉਂਕਿ ਕਹਿੰਦੇ ਕੱਦਾ ਦਬਾਬਾ ਹੀ ਨਹੀਂ, ਮਾਲਵਾ, ਪੁਆਧ, ਇਹ ਵੀ ਸਾਰੇ ਆਉਂਦੇ ਆ ਸਾਡੇ ਕੋਲ। ਤਾਂ ਹੁਣ ਡਾਕਟਰ ਸੁਖੀ ਕਹਿੰਦੇ ਭੱਜੇ ਫਿਰ ਰਹੇ ਨੇ। ਹੁਣ ਲੱਗਿਆ ਕਿ ਮੇਰਾ ਤਾਂ ਕੰਮ ਹੋ ਗਿਆ ਖਰਾਬ, ਅਕਾਲੀਆਂ ਕੰਨੀਆਂ ਦੁਆਰਾ ਟਿਕਟ ਨਹੀਂ ਮਿਲਣੀ, ਲੋਕਾਂ ਨੇ ਉਧਰ ਮੂੰਹ ਨਹੀਂ ਲਾਉਣਾ, ਆਪ ਨੇ ਮੈਨੂੰ ਟਿਕਟ ਦੇ ਵੀ ਦਿੱਤੀ, ਲੋਕਾਂ ਨੇ ਵੋਟ ਨਹੀਂ ਪਾਉਣੀ, ਮੇਰੇ ਤਾਂ ਖਿਲਾਫ ਹੋ ਗਿਆ ਸਾਰਾ ਕੁਝ। ਹੁਣ ਇਹ ਸਿਆਸੀ ਮਸਲਾ ਵੀ ਬਣ ਗਿਆ, ਕਿਉਂਕਿ ਹੋ ਤਾਂ ਅਸਲ 'ਚ ਇਸ ਮੁੱਦੇ ਤੇ ਸਿਆਸਤ ਰਹੀ ਹੈ। ਜੇ ਸੱਚਮੁੱਚ ਤੁਸੀਂ ਗੁਰੂ ਨੂੰ ਸਮਰਪਿਤ ਹੋ, ਫਿਰ ਤੁਸੀਂ ਇਹਦੇ ਨਾਲੋਂ ਪਹਿਲਾਂ ਬੇਅਦਬੀ ਵਾਲਾ ਮਸਲਾ ਬਰਾਬਰ ਹੱਲ ਕੱਢਦੇ ਕਿ ਲਿਆਓ ਵੀ ਉਹਨਾਂ ਦੇ ਦੋਸ਼ੀਆਂ ਨੂੰ ਅੰਦਰ ਕਰੀਏ। ਜੀ ਜੀ। ਸੋ ਇਸ ਤਰੀਕਾ ਕਰਤੇ ਹੁਣ ਮੁੱਖ ਮੰਤਰੀ ਸਾਹਿਬ ਵੀ ਕਰ ਗਏ, ਉਹਨਾਂ ਦਾ ਝੂਠ ਵੀ ਫੜਿਆ ਗਿਆ। ਤੇ ਮੈਨੂੰ ਤਾਂ ਲੱਗਦਾ ਕਿ ਹੁਣ ਡਾਕਟਰ ਸੁਖੀ ਇਸ ਕੋਸ਼ਿਸ਼ 'ਚ ਨੇ ਕਿ ਬੈਕਡੋਰ ਸੰਸਥਾ ਨਾਲ ਮੀਟਿੰਗ ਕਰਾ ਦੇਵਾਂ ਮੁੱਖ ਮੰਤਰੀ ਦੀ ਇੱਕ ਵਾਰ, ਤੇ ਉਦੋਂ ਮੁੱਖ ਮੰਤਰੀ ਸਾਹਿਬ ਵੀ ਚੁੱਪ ਕਰ ਜਾਣੇ ਇਸ ਮਸਲੇ ਤੇ। ਇਹ ਵੀ ਹੋ ਸਕਦਾ। ਸਹੀ ਹੈ, ਬਿਲਕੁਲ। ਲੋਕਲ ਜਿਹੜੀ ਸਿਆਸਤ ਆ ਨਾ, ਉਹਨੂੰ ਉਸ ਹਿਸਾਬ ਦੇ ਨਾਲ ਡਾਕਟਰ ਸੁਖੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ। ਔਰ ਇਹ ਪ੍ਰਵੀਨ ਜੀ ਗੱਲ ਤਾਂ ਇਹ ਹੈ ਕਿ ਜੇ ਇਹ 169 ਸਰੂਪ ਉਹ ਨਹੀਂ ਹੈਗੇ, ਫਿਰ ਉਹ ਸਰੂਪ ਕਿੱਥੇ ਨੇ? ਅਜੇ ਇਹ ਸਵਾਲ ਫੇਰ ਖੜਾ ਹੋ ਗਿਆ। ਫੇਰ ਖੜਾ, ਬਿਲਕੁਲ ਸਹੀ ਹੈ। ਤੇ 328 ਤਾਂ ਹੈਗੇ ਨੇ ਅਜੇ, ਜਿੰਨੇ ਕੁ ਲੱਭੇ ਸੀ ਤਾਂ ਹੁਣ ਉਹ ਵੀ ਝੂਠੇ ਸਾਹਿਬ ਤੋਰੇ ਨੇ ਤੁਹਾਡੀ ਨਜ਼ਰ ਤੋਂ ਹਵਾਲੇ ਨਾਲ। ਬਿਲਕੁਲ। ਤੇ ਦੂਜਾ ਮੁੱਖ ਮੰਤਰੀ ਦੀ ਕ੍ਰੈਡਿਟ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਵੀ ਇਹੀ ਜੀ ਸਿਆਸਤ ਕਰੋਗੇ। ਸਹੀ ਗੱਲ ਹੈ। ਤੁਹਾਡੇ ਅਕਾਲੀਆਂ, ਬੀਜੇਪੀ, ਕਾਂਗਰਸੀਆਂ 'ਚ ਫਰਕ ਹੀ ਰਹਿ ਗਿਆ ਹੁਣ। ਜੀ। ਦੂਜੀ ਗੱਲ ਇਹ ਵੀ ਹੈ, ਮੁੱਖ ਮੰਤਰੀ ਦੀ ਕ੍ਰੈਡੀਬਿਲਿਟੀ ਦਾ ਵੀ ਸਵਾਲ ਆ ਵੀ ਮੁੱਖ ਮੰਤਰੀ ਬਿਨਾਂ ਤੱਥਾਂ ਦੀ ਪੜਤਾਲ ਕੀਤੇ, ਬਿਨਾਂ ਕੋਈ ਪੁਖਤਾ ਜਾਣਕਾਰੀ ਕੀਤੇ, ਉਹ ਸਿਰਫ ਉਹ ਜਿਵੇਂ ਤੁਸੀਂ ਦੱਸਿਆ ਵੀ ਉਹ ਸਿਆਸੀ ਜਿਹੜਾ ਸਟੇਜ ਤੋਂ ਲਾ ਲੈਣੇ ਚਾਹੁੰਦੇ ਸੀ, ਇੱਕ ਵੀ ਇੱਥੇ ਸੰਗਤ ਆਈ ਹੈ, ਮਾਘੀ ਦਾ ਮੇਲਾ, ਇਕੱਠ ਬਹੁਤ ਹੈ, ਇੱਥੋਂ ਐਲਾਨ ਕਰ ਦਿੰਦੇ ਆ। ਇਹਦਾ ਮਤਲਬ ਇਹ ਹੈ ਕਿ ਹੋਸ਼ਪੁਣੇ ਦੇ ਵਿੱਚ ਉਹ ਬਿਆਨਬਾਜ਼ੀ ਕੀਤੀ ਗਈ ਹੈ।